अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਸਿਆਣੇ ਲੋਕ ਕਹਿੰਦੇ ਨੇ ਅੰਗਰੇਜ਼ੀ ਦੀ ਦੀ ਤੇ ਪੰਜਾਬੀ ਦਾ ਦਾ ਜਿੱਥੇ ਲੱਗੇ ਲਾ ਦਿਓ। ਦੀ ਦਾ ਤੇ ਪਤਾ ਕੋਈ ਨਹੀਂ ਪਰ ਦਾ ਇਸ ਟਾਈਮ ਕੁਝ ਲੋਕਾਂ ਦਾ ਬੜਾ ਹੀ ਲੱਗਾ ਹੋਇਆ। ਔਰ ਖਾਸ ਤੌਰ ਤੇ ਅਗਰ ਗੱਲ ਕਰੀਏ ਸਰਕਾਰਾਂ ਦਾ ਤੇ ਸਰਕਾਰਾਂ ਦਾ ਇਸ ਟਾਈਮ ਦਾ ਹੀ ਲੱਗਾ। ਉਹ ਭਾਵੇਂ ਵਫਾਕ ਦੀ ਹੋਏ ਤੇ ਭਾਵੇਂ ਪੰਜਾਬ ਦੀ ਹੋਏ। ਹਰ ਪਾਸੇ ਮਾਰਾ ਮਾਰੀ ਹੈ। ਔਰ ਮੈਂ ਇਸ ਟਾਈਮ ਗੱਲ ਕਰਾਂਗਾ ਸਿਰਫ ਕਿਸਾਨ ਦੀ, ਜਿਹੜਾ ਕਿ ਨਾ ਸਿਰਫ ਪਿਛਲੇ ਸਾਲ ਰੁਲਿਆ ਸੀ, ਇਸ ਸਾਲ ਵੀ ਉਹ ਮਾਰਾ ਮਾਰਾ ਫਿਰਨ ਡਿਆ। ਔਰ ਰਹੀ ਸਹੀ ਕਸਰ ਉਦੋਂ ਨਿਕਲ ਜਾਂਦੀ ਹੈ ਜਦੋਂ ਸਰਕਾਰ ਦਾ ਕੋਈ ਅਹਿਮ ਵਜ਼ੀਰ ਜਿਹੜਾ ਕਿ ਅਹੁਦਿਆਂ ਦੇ ਉੱਤੇ ਬਹਿੰਦਾ ਹੈ ਇਸੇ ਹੀ ਆਵਾਮ, ਇਸੇ ਗਰੀਬ ਆਵਾਮ ਦੇ ਵੋਟਾਂ ਦੇ ਨਾਲ, ਔਰ ਬਾਅਦ ਦੇ ਵਿੱਚ ਇਸੇ ਆਵਾਮ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਦਾ ਤੇ ਬੜੀ ਤਕਲੀਫ ਹੁੰਦੀ ਹੈ। ਇੱਕ ਬਿਆਨ ਆਇਆ ਪੰਜਾਬ ਸਰਕਾਰ ਦੀ ਖਤੂਨ ਵਜ਼ੀਰ ਹੈ, ਉਹਨੇ ਕਿਹਾ ਜੀ ਗੱਲ ਇਹ ਵੇ ਕਿ ਆ ਜਿਹੜਾ ਕਣਕ ਦਾ ਰੌਲਾ ਪਾਣ ਡਏ ਨੇ ਨਾ, ਇਹ ਸਿਰਫ ਕਣਕ ਨਹੀਂ ਵੇਚਦੇ, ਇਹਦੇ ਵਿੱਚੋਂ ਹੋਰ ਵੀ ਬੜਾ ਕੁਝ ਨਿਕਲਦਾ। ਬੰਦਾ ਪੁੱਛੇ ਕਿ ਇਹਦੇ ਵਿੱਚੋਂ ਕਿਹੜੀ ਸੋਨੇ ਦੀ ਕਾਨ ਨਿਕਲ ਆਉਂਦੀ? ਕਣਕ ਹੀ ਹੈ, ਉਹਨੇ ਕਣਕ ਹੀ ਵੇਚਣੀ ਹੈ ਤੇ ਕਣਕ ਹੀ ਨਿਕਲਣੀ। ਬਾਕੀ ਅਗਰ ਵੈਲਿਊ ਐਡੀਸ਼ਨ ਦੀ ਗੱਲ ਕਰੀਏ ਤੇ ਵੈਲਿਊ ਐਡੀਸ਼ਨ ਦੇ ਵਿੱਚ ਜੇ ਸੂਜੀ ਕੱਢ ਦਿਓ, ਮੈਦਾ ਕੱਢ ਦਿਓ ਤੇ ਉਹ ਵੀ ਤੁਹਾਡੇ ਮਿੱਲਾਂ ਵਾਲੇ ਕੱਢਦੇ ਨੇ, ਉਹ ਕੋਈ ਕਿਸਾਨ ਨਹੀਂ ਕੱਢਦਾ। ਤੇ ਮਿੱਲਾਂ ਵਾਲੇ ਕੌਣ ਨੇ? ਉਹ ਸਾਰਿਆਂ ਨੂੰ ਪਤਾ। ਉਹ ਭਾਵੇਂ ਸ਼ੂਗਰ ਮਿੱਲਾਂ ਹੋਣ ਤੇ ਭਾਵੇਂ ਫਲੋਰ ਮਿੱਲਾਂ ਹੋਣ ਤੇ ਭਾਵੇਂ ਰਾਈਸ ਮਿੱਲਾਂ ਹੋਣ, ਉਹ ਕਿਹਨਾਂ ਦੀਆਂ ਨੇ? ਉਹ ਇਹ ਸਰਮਾਇਆਕਾਰ ਤਬਕਾ ਹੈ ਜਿਹੜਾ ਕਿ ਅਸੈਂਬਲੀਆਂ ਦੇ ਵਿੱਚ ਜਾ ਕੇ ਬੈਠਾ ਹੋਇਆ। ਅਗਲੀ ਗੱਲ ਮੈਂ ਕਰਾਂਗਾ ਕਿ ਦੇਖੋ, ਇੱਕ ਪਾਸੇ ਤੇ ਤੁਸੀਂ ਦਰਿਆਵਾਂ ਦੇ ਵਿੱਚੋਂ ਨਹਿਰਾਂ ਵਾੜਨ ਡਏ ਹੋ ਸਹਿਰਾਵਾਂ ਦੇ ਵਿੱਚ, ਜਿਹੜੇ ਤਾਕਤਵਰ ਹਲਕੇ ਨੇ ਉਹਨਾਂ ਨੂੰ ਰਾਜੀ ਕਰਨ ਵਾਸਤੇ, ਤੇ ਦੂਜੇ ਪਾਸੇ ਜਿਹੜਾ ਹਰਾ ਭਰਾ ਪੰਜਾਬ ਹੈ ਉਹਨੂੰ ਤੁਸੀਂ ਉਜਾੜਨ ਦੇ ਉੱਤੇ ਟੁਰ ਪਏ ਹੋ। ਤੇ ਆਖਰ ਕਿਉਂ? ਜਾਂ ਤੇ ਤੁਹਾਨੂੰ ਅਕਲ ਕੋਈ ਨਹੀਂ ਤੇ ਜਾਂ ਫਿਰ ਤੁਸੀਂ ਜਾਣ ਬੁੱਝ ਕੇ ਕਰਦੇ ਹੋ। ਗੱਲ ਇਹ ਵੇ ਕਿ ਇਹ ਮਕਰ ਜਿਹੜਾ ਇਹ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਵਜ੍ਹਾ ਇਹ ਵੇ ਕਿ ਇਹਦੇ ਨਾਲ ਤੁਹਾਡੀ ਸਾਲਮੀਅਤ ਜੁੜੀ, ਤੇ ਕਿਸੇ ਵੀ ਮੁਲਕ ਦੀ ਜਦ ਤੱਕ ਮਈਸ਼ਤ ਤਗੜੀ ਹੋਏਗੀ ਤਾਂ ਹੀ ਦੁਨੀਆ ਦੇ ਵਿੱਚ ਉਹਦੀ ਇੱਜ਼ਤ ਵੀ ਹੁੰਦੀ ਹੈ ਤੇ ਤਾਂ ਹੀ ਉਹ ਸਰਵਾਈਵ ਵੀ ਕਰ ਸਕਦਾ। ਤੇ ਇਸ ਟਾਈਮ ਪਾਕਿਸਤਾਨ ਦੀ ਜਿਹੜੀ ਮਰਕਜ਼ੀ ਰੀੜ੍ਹ ਦੀ ਹੱਡੀ, ਜਿਹਨੂੰ ਅਸੀਂ ਕਿਸਾਨ ਕਹਿੰਦੇ ਆ, ਉਹ ਰੀੜ੍ਹ ਦੀ ਹੱਡੀ ਟੁੱਟੀ ਫਿਰਦੀ। ਤੇ ਜਿਸ ਜਿਸਮ ਦੇ ਵਿੱਚ ਉਹ ਰੀੜ੍ਹ ਦੀ ਹੱਡੀ ਟੁੱਟ ਜਾਏ ਨਾ, ਉਹ ਜਿਸਮ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ। ਜੇ ਅਸੀਂ ਗੱਲ ਕਰੀਏ ਇਸ ਟਾਈਮ ਸਿੰਧ ਵਾਲੇ ਪਾਸੇ, ਤੇ ਸਿੰਧ ਦੇ ਜਿਹੜੇ ਕਿਸਾਨ ਨੇ ਉਹ ਇਸ ਵਜ੍ਹਾ ਤੋਂ ਪਰੇਸ਼ਾਨ ਨੇ ਕਿ ਭਾਈ ਜੀ ਸਾਡਾ ਪਾਣੀ ਮੋੜ ਕੇ ਤੇ ਸਹਿਰਾ ਨੂੰ ਆਬਾਦ ਕੀਤਾ ਜਾ ਰਿਹਾ। ਤੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਿੱਡੇ ਕੁ ਵੀ ਇਹ ਦਾਨਸ਼ਵਰ ਲੋਕ ਨੇ, ਤਾਂ ਹੀ ਮੈਂ ਕਹਿੰਦਾ ਵਾਂ ਇਹਨਾਂ ਦਾ ਦਾ ਲੱਗਾ। ਇਹ ਦਾ ਲਾਉਣ ਵਾਲੇ ਲੋਕ ਜਿਹੜੇ ਨੇ ਉਹ ਕੀ ਕਰਨ ਡਏ ਨੇ? ਜਿਹੜੀ ਬੇਬਾਦ ਬੰਜਰ ਜ਼ਮੀਨ ਹੈ, ਜਿਹੜਾ ਸਹਿਰਾ ਕਦੇ ਵੀ ਉਹ ਹਰਾ ਭਰਾ ਨਹੀਂ ਹੋ ਸਕਦਾ, ਉਹਨੂੰ ਹਰਾ ਭਰਾ ਕਰਨ ਦੇ ਚੱਕਰਾਂ 'ਚ, ਤੇ ਜਿਹੜਾ ਹਰਾ ਭਰਾ ਹੈ ਉਹਨੂੰ ਉਜਾੜਨ ਦੇ ਚੱਕਰਾਂ। ਇਹਦੇ ਵਿੱਚ ਸਿਰਫ ਦੁਆ ਹੀ ਕੀਤੀ ਜਾ ਸਕਦੀ ਹੈ, ਤੇ ਜਾਂ ਫਿਰ ਇਹ ਵੇ ਕਿ ਇਹਤਜਾਜ, ਅਸੀਂ ਆਪਣਾ ਇਹਤਜਾਜ ਰਿਕਾਰਡ ਕਰਵਾ ਸਕਦੇ। ਤੇ ਗੱਲ ਕਰੀਏ ਜੇ ਇਹਤਜਾਜ ਦੀ, ਤੇ ਇਹਤਜਾਜ ਵੀ ਮੁਹੱਜ਼ਮ ਕੌਮਾਂ ਦੇ ਵਿੱਚ ਹੁੰਦਾ ਹੈ, ਜਿਨ੍ਹਾਂ ਦਾ ਦਾ ਲੱਗਾ ਹੁੰਦਾ ਹੈ। ਉਹਨਾਂ ਨੂੰ ਕੀ ਪਤਾ ਕਿ ਇਹਤਜਾਜ ਕਿਹੜੀ ਸ਼ੈ ਦਾ ਨਾਂ? ਜੇ ਕੋਈ ਇਹਤਜਾਜ ਕਰਨ ਲੱਗਦਾ ਤੇ ਉਹਨਾਂ ਨੂੰ ਇਹ ਮਾਫੀਆਜ਼ ਦਾ ਨਾਂ ਦੇ ਦਿੰਦੇ। ਕਦੇ ਕਹਿ ਦੇਣਗੇ ਇਹ 1500 ਕਿਸਾਨ ਜਿਹੜੇ ਨੇ, ਬਾਕੀ ਸਾਰਿਆਂ ਦੇ ਜਿਹੜਾ ਖਿਲਾਫ ਹੈ, ਸਮਝ ਲਓ ਕਿ ਇੱਕ ਪ੍ਰੋਪੇਗੰਡਾ ਕਰ ਰਹੇ ਨੇ, ਔਰ ਇਹ ਮਾਫੀਆਜ਼। ਇਹ ਕਿਸਾਨ ਮਾਫੀਆ ਨਹੀਂ, ਪਾਕਿਸਤਾਨ ਦਾ ਜ਼ਿਆਦਾਤਰ ਇਨਹਿਸਾਰ ਤੁਹਾਡੀ ਜ਼ਰਾਅਤ ਦੇ ਉੱਪਰ ਹੈ, ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਜੇ ਤੁਸੀਂ ਕਾਟਨ ਇੰਡਸਟਰੀ ਨੂੰ ਵੀ ਆਬਾਦ ਕਰਨਾ ਹੈ ਤੇ ਉਹਦੇ ਵਾਸਤੇ ਕਪਾਹ ਬੀਜੋਗੇ ਤੇ ਤੁਹਾਡੀ ਟੈਕਸਟਾਈਲ ਇੰਡਸਟਰੀ ਚੱਲੇਗੀ। ਇਸੇ ਤਰ੍ਹਾਂ ਤੁਹਾਡੀਆਂ ਫਲੋਰ ਮਿੱਲਾਂ ਹੋਣ ਜਾਂ ਸ਼ੂਗਰ ਮਿੱਲਾਂ ਹੋਣ, ਜਾਂ ਜੋ ਵੀ ਤੁਸੀਂ ਦੁਨੀਆ ਨੂੰ ਵੇਚਣਾ ਹੈ, ਉਹਦੇ ਵਾਸਤੇ ਤੁਹਾਡੀ ਖੇਤੀ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਰਦਾਰ ਜ਼ਰੂਰ ਹੁੰਦਾ ਹੈ। ਲਿਹਾਜ਼ਾ ਗੱਲ ਇਹ ਵੇ ਕਿ ਜਿਨ੍ਹਾਂ ਦਾ ਦਾ ਲੱਗਾ, ਉਹਨਾਂ ਦੀ ਮਿਹਰਬਾਨੀ ਇਹ ਵੇ ਕਿ ਜੇ ਤੁਸੀਂ ਇਹਨਾਂ ਗਰੀਬ ਲੋਕਾਂ ਵਾਸਤੇ, ਇਹਨਾਂ ਕਿਸਾਨਾਂ ਵਾਸਤੇ, ਇਹਨਾਂ ਮਜ਼ਦੂਰਾਂ ਵਾਸਤੇ ਕੁਝ ਕਰ ਨਹੀਂ ਸਕਦੇ, ਤੇ ਕਮ ਅਜ਼ ਕਮ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਤੇ ਨਾ ਛਿੜਕੋ। ਅੱਜ ਦੀ ਗੱਲ ਵੇਲੇ ਦੇ ਵਿੱਚ ਇਹੋ ਕੁਛ ਹੀ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖਾ।